ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਚੰਡੀਗੜ੍ਹ ਤੋਂ ਵੀਰ ਅਮਰਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਹੁਣ ਜਦੋਂ ਕਿ ਭਾਰਤ ਵਿੱਚ ਆਮ ਚੋਣਾਂ ਹੋ ਰਹੀਆਂ ਹਨ, ਸਿੱਖ ਕੌਮ ਦੇ ਸਾਹਮਣੇ ਉਹੀ ਸਵਾਲ ਹੈ ਜੋ ਕਿ ਕਈ ਯੁੱਗਾਂ ਤੋਂ ਸਿੱਖ ਫੇਸ ਕਰ ਰਹੇ ਹਨ ਕਿ ਸਿੱਖ ਵੋਟਾਂ ਕਿਸ ਨੂੰ ਪਾਉਣ। 1947 ਵਿੱਚ ਇੰਡੀਆ ਤੇ ਪੰਜਾਬ ਦੀ ਹੋਈ ਵੰਡ ਤੋਂ ਪਿੱਛੋਂ ਸਿੱਖ ਕਦੀ ਵੀ ਇੱਕ ਸਿਆਸੀ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕੇ। ਪਹਿਲਾ ਲੀਡਰਸ਼ਿਪ ਮਾਸਟਰ ਤਾਰਾ ਸਿੰਘ ਦੇ ਕੋਲ ਸੀ, ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਕਦੀ ਹਿੰਦੂ ਜਨਸੰਘੀ ਸੀ ਜਿਹੜਾ ਕਿ ਸਿੱਖ ਬਣ ਗਿਆ। ਫਿਰ 1970 ਤੋਂ ਹੁਣ ਤੱਕ ਬਾਦਲ ਐਂਡ ਕੰਪਨੀ ਸਿੱਖ ਸਿਆਸੀ ਦ੍ਰਿਸ਼ ਦੇ ਉੱਤੇ ਕਾਬਜ਼ ਹਨ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਨੂੰ ਵੀ ਜਨਸੰਘੀ ਮਾਨਸਿਕਤਾ ਵਾਲੇ ਸਿੱਖ ਆਗੂ ਹੀ ਸਮਝਿਆ ਜਾਂਦਾ ਹੈ। ਦੂਸਰੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥਕ ਕਮੇਟੀ ਜਾਂ ਦੂਸਰੀਆਂ ਸਿੱਖ ਜਥੇਬੰਦੀਆਂ ਸਿੱਖ ਮਨਾਂ ਵਿੱਚ ਪਹਿਲੀ ਕਤਾਰ ਦੇ ਆਗੂਆਂ ਵਾਲੀ ਥਾਂ ਨਹੀਂ ਬਣਾ ਸਕੇ। ਹੁਣ ਸਾਡੇ ਕੋਲ ਕੀ ਬਚਦਾ ਹੈ? ਅਕਾਲੀ ਦਲ ਅਤੇ ਇਸ ਦੇ ਸਿਆਸੀ ਗੱਠਜੋੜ ਦਾ ਸਮਰਥਨ ਕੀਤਾ ਜਾਵੇ ਤਾਂ ਕਿ ਕਾਂਗਰਸ ਨੂੰ ਹਰਾਇਆ ਜਾ ਸਕੇ, ਜਾਂ ਆਪਣੀ ਵੋਟ ਉਹਨਾਂ ਨੂੰ ਪਾ ਕੇ ਬਰਬਾਦ ਕੀਤੀ ਜਾਵੇ ਜਿਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਹੈ ਅਤੇ ਨਾ ਹੀ ਇਹ ਗੰਭੀਰ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਨੂੰ ਸਮਝਣ ਜਾਂ ਸਮਝਾਉਣ ਦਾ ਕੋਈ ਸਿਆਸੀ ਪਿਛੋਕੜ ਰੱਖਦੇ ਹਨ। ਪਾਰਲੀਮੈਂਟ ਚੋਣਾਂ ਵਿੱਚ ਅਸੀਂ ਕਿਸੇ ਨੂੰ ਟ੍ਰਾਇਲ ਬੇਸ ਤੇ ਵੋਟਾਂ ਨਹੀਂ ਪਾ ਸਕਦੇ। ਇਸ ਕੋਲੋਂ ਤਾਂ ਚੰਗਾ ਹੈ ਕਿ ਜਿਹੜੇ ਵਿਰੋਧ ਵਿੱਚ ਹਨ ਉਹਨਾਂ ਦੀ ਸਥਿਰ ਸਰਕਾਰ ਬਣ ਜਾਵੇ। ਜਿਵੇਂ ਕਿ ਇਹ ਅਖਾਣ ਵੀ ਹੈ, ਤੁਸੀਂ ਬਹੁਤ ਬੁਰਿਆਂ ਚੋਂ ਘੱਟ ਬੁਰਾ ਚੁਣਨਾ ਹੈ। ਮੈਂ ਇੱਥੋਂ ਦੀਆਂ ਅਤੇ ਬਾਹਰਲੇ ਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਨੂੰ ਬੜਾ ਨੇੜਿਓਂ ਤੱਕਿਆ ਹੈ। ਮੈਂ ਇਹ ਕਹਿਣ ਲਈ ਮਾਫੀ ਚਾਹੁੰਦਾ ਹਾਂ ਕਿ ਮੈਨੂੰ ਇਹਨਾਂ ਵਿਅਕਤੀਆਂ ਵਿੱਚ ਕੋਈ ਸਿਆਸੀ ਸੂਝ-ਬੂਝ ਜਾਂ ਦ੍ਰਿੜਤਾ ਨਜ਼ਰ ਨਹੀਂ ਆਈ। ਮੈਂ ਉਹਨਾਂ ਵਿਅਕਤੀਆਂ ਅਤੇ ਜਥੇਬੰਦੀਆਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਕਿ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਅਤੇ ਸਿਆਸਤ ਦੇ ਪੂਰੀ ਤਰ੍ਹਾਂ ਵਿਰੁੱਧ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਸਥਿਤੀ ਵਿੱਚ ਸਿੱਖਾਂ ਵਿੱਚ ਸੰਸਾਰ ਪੱਧਰੀ ਯਾਨੀ ਕਿ ਵਰਲਡ ਕਲਾਸ ਲੀਡਰਸ਼ਿਪ ਉਭਰਨ ਦੀ ਕੋਈ ਆਸ ਕਰਨੀ ਚਾਹੀਦੀ ਹੈ? ਜ਼ੁਬਾਨੀ ਕਲਾਮੀ ਤਾਂ ਅਸੀਂ ਇਸ ਦਾ ਜਵਾਬ ਹਾਂ ਵਿੱਚ ਦੇ ਸਕਦੇ ਹਾਂ, ਪਰ ਪ੍ਰੈਕਟੀਕਲੀ ਤੌਰ ਤੇ ਸਥਿਤੀ ਬੜੀ ਗੰਭੀਰ ਹੈ। ਕਿਰਪਾ ਕਰਕੇ ਕੋਈ ਸੰਭਵ ਸਿਆਸੀ ਹੱਲ ਦੱਸੋ। ਜੇ ਹੈ ਤਾਂ ਸਵਾਲ ਤਾਂ ਮੁੜ ਘਿੜ ਕੇ ਇੱਕੋ ਹੀ ਹੈ, ਸਿੱਖ ਜਥੇਬੰਦੀਆਂ ਇਹੋ ਜਿਹੇ ਸਿਆਸੀ ਚੈਲੰਜਾਂ ਨਾਲ ਨਿਬੜਨ ਦਾ ਸਿਆਸੀ ਸਬਕ ਯਾਦ ਕਰਨ ਦੇ ਕਦੋਂ ਸਮਰੱਥ ਹੋਣਗੀਆਂ? ਜੀ ਡਾਕਟਰ ਸਾਹਿਬ। ਵੀਰ ਅਮਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਜੀ। ਇਹ ਬੜੇ ਡਿਸਟਿੰਗੁਇਸ਼ਡ ਸਿੱਖ ਸਕਾਲਰ ਡਾਕਟਰ ਸ਼ੇਰ ਸਿੰਘ, ਜਿਨ੍ਹਾਂ ਨੂੰ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਆਨਰ ਪੰਥ ਨੇ ਦਿੱਤਾ ਸੀ, ਉਹਨਾਂ ਦੇ ਸਪੁੱਤਰ ਨੇ ਜੀ। ਆਪ ਵੀ ਬੜੇ ਟੈਲੈਂਟਡ ਨੇ, ਫਿਲਮ ਮੇਕਰ ਨੇ ਜੀ। ਇਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਜਿਹੜੀ ਬੜੀ ਹਿਸਟੋਰੀਕਲ ਫਿਲਮ ਬਣਾਈ ਹਾਊਸ ਆਫ ਕਾਮਨਸ ਦੇ ਵਿੱਚ ਵੀ ਇੰਗਲੈਂਡ ਦੇ ਵਿੱਚੋਂ ਦਿਖਾਈ ਗਈ, ਔਰ ਇਹ ਅਕਸਰ ਸਾਨੂੰ ਲਿਖਦੇ ਰਹਿੰਦੇ ਨੇ ਜੀ। ਇਸ ਵਾਰ ਵੀ ਉਹਨਾਂ ਦੀ ਲਿਖਤ ਜਿਹੜੀ ਹੈ ਬੜੀ ਇੰਟੈਲੀਜੈਂਟ ਲਿਖਤ ਹੈ ਜੀ। ਉਹਦੇ 'ਚ ਉਹਨਾਂ ਨੇ ਇਹ ਵੀ ਜੰਪ ਨਹੀਂ ਕੀਤਾ ਜਿਵੇਂ ਕਿ ਅੱਜ ਸਾਡੇ ਕੁਝ ਇੰਟੈਲੈਕਚੁਅਲ ਜੰਪ ਕਰਕੇ ਦੂਜੇ ਪਾਸੇ ਪਹੁੰਚ ਗਏ ਕਿ ਸਾਨੂੰ ਆਮ ਆਦਮੀ ਪਾਰਟੀ ਵੱਲ ਜਾਣਾ ਚਾਹੀਦਾ ਜੀ ਜੀ। ਇਹਨਾਂ ਨੇ ਗਰਾਊਂਡ ਹਕੀਕਤ ਵੀ ਬਿਆਨ ਕੀਤੀ ਹੈ ਵੀ ਸਾਡੇ ਸਾਹਮਣੇ ਚੋਇਸਿਸ ਕੀ ਨੇ, ਗੋ ਫॉर द ਲੈਸਰ ਈਵਲ, ਜਿਵੇਂ ਉਹਨਾਂ ਨੇ ਕਿਹਾ ਕਿ ਇਹ ਕਹਾਵਤ ਹੈ ਕਿ ਜਦੋਂ ਦੋ ਬੁਰਾਈਆਂ ਹੋਣ ਤਾਂ ਜਿਹੜੀ ਘੱਟ ਬੁਰਾਈ ਹੈ ਤੁਸੀਂ ਉਹਦੇ ਵੱਲ ਜਾਂਦੇ ਹੋ ਜੀ। ਪਰ ਜਿਹੜਾ ਮੋਰ ਉਹਨਾਂ ਨੇ ਫਿਰ ਫੋਕਸ ਕੀਤਾ ਹੈ, ਉਹਨਾਂ ਨੇ ਪਹਿਲਾਂ ਤਾਂ ਸਿੱਖ ਲੀਡਰਸ਼ਿਪ ਦੀ ਗੱਲ ਕੀਤੀ ਕਿ ਵੀ ਮਾਸਟਰ ਤਾਰਾ ਸਿੰਘ ਵੀ ਇਸ ਇਲਜ਼ਾਮ ਦਾ ਹੀ ਸ਼ਿਕਾਰ ਰਹੇ ਕਿ ਉਹਨਾਂ ਦੀ ਮਾਨਸਿਕਤਾ ਹਿੰਦੂ ਮਾਨਸਿਕਤਾ ਹੈ ਕਿਉਂਕਿ ਉਹ ਹਿੰਦੂਆਂ ਚੋਂ ਆਏ ਸੀ ਜੀ। ਪਰ ਉਹਨਾਂ ਨੇ ਕਿਹਾ ਵੀ ਜਦੋਂ 70ਵਿਆਂ ਤੋਂ ਬਾਦਲ ਕਿਆਂ ਦੇ ਹੱਥ ਪਾਵਰ ਆਈ ਹੈ ਤੇ ਇਹ ਵੀ ਅਲਟੀਮੇਟਲੀ ਉਹ ਹਿੰਦੂਤਵਾ ਦੇ ਐਲੀਮੈਂਟ ਦੇ ਹੱਕ 'ਚ ਹੀ ਭੁਗਤ ਰਹੇ ਨੇ, ਸੋ ਇਹਨਾਂ ਦਾ ਵੀ ਹਾਲ ਉਹੀ ਹੈ ਜੀ। ਫਿਰ ਉਹਨਾਂ ਨੇ ਸਾਡੀਆਂ ਧਿਰਾਂ ਦੇ ਉੱਤੇ ਵੀ ਚੋਟ ਕੀਤੀ ਹੈ ਜਿਹੜੀ ਕਿ ਭਾਵੇਂ ਪੰਜਾਬ ਵਿੱਚ ਨੇ ਜਾਂ ਬਾਹਰ ਨੇ। ਪੰਜਾਬ 'ਚ ਵੀ ਉਹਨਾਂ ਨੇ ਕਿਹਾ ਜਿਹਦੇ 'ਚ ਉਹਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਜਾਂ ਪੰਥਕ ਕਮੇਟੀ ਔਰ ਦੂਸਰਿਆਂ ਦਾ ਜ਼ਿਕਰ ਕੀਤਾ ਕਿ ਉਹ ਆਪਣਾ ਫਰੰਟ ਲਾਈਨ ਦੇ ਲੀਡਰ ਨਹੀਂ ਬਣ ਸਕੇ, ਇਸ ਲਈ ਸਿੱਖਾਂ ਦੀ ਮਾਨਸਿਕਤਾ ਨੂੰ ਉਹ ਨਹੀਂ ਛੋਹ ਸਕੇ ਜੀ। ਤੇ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਇਹ ਵੀ ਕਿਹਾ, ਕਿਉਂਕਿ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਵੋਟ ਦੇਣ ਦੀ ਗੱਲ ਹੋਏ, ਕਿ ਜੀ ਇਹ ਵੀ ਵੇਸਟੇਜ ਆਫ ਵੋਟ ਹੋਏਗਾ ਜੀ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਮੈਂ ਇੱਥੋਂ ਵਾਲਿਆਂ ਨੂੰ ਵੀ ਔਰ ਬਾਹਰ ਵਾਲਿਆਂ ਨੂੰ ਵੀ ਬੜੇ ਨੇੜਿਓਂ ਤੱਕਿਆ, ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜਿਹੜੇ ਪੰਜਾਬ ਦੇ ਮੌਜੂਦਾ ਸਿਸਟਮ ਦੇ ਖਿਲਾਫ ਨੇ, ਯਾਨੀ ਕਿ ਖਾਲਿਸਤਾਨੀ ਸ਼ਬਦ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ ਪਰ ਕਹਿਣਾ ਉਹ ਇਹੀ ਚਾਹੁੰਦੇ ਨੇ ਜੀ। ਔਰ ਉਹਨਾਂ ਨੇ ਕਿਹਾ ਵੀ ਉਹਨਾਂ 'ਚ ਵੀ ਮੈਨੂੰ ਕੋਈ ਉਹ ਕੁਆਲਿਟੀ ਵਰਲਡ ਕਲਾਸ ਲੀਡਰਸ਼ਿਪ ਵਾਲੀ ਨਜ਼ਰ ਨਹੀਂ ਆਈ ਕਿ ਉਹਨਾਂ ਦੇ ਕੋਲ ਕੋਈ ਮਸਲੇ ਦਾ ਹੱਲ ਹੈ ਜਾਂ ਉਹ ਦੂਰਦਰਸ਼ੀ। ਵਰਲਡ ਕਲਾਸ ਦਾ ਮਤਲਬ ਤਾਂ ਸਟੇਟਸਮੈਨਸ਼ਿਪ ਹੁੰਦਾ ਜੀ ਕਿ ਵੀ ਦੂਰਦਰਸ਼ੀ ਭਾਵਨਾ ਨਹੀਂ। ਔਰ ਫਿਰ ਉਹਨਾਂ ਨੇ ਇਹ ਪੁੱਛਿਆ ਕਿ ਵੀ ਤੁਸੀਂ ਇਹੀ ਦੱਸੋ ਕਿ ਵੀ ਕੀ ਕਦੇ ਕੋਈ ਸਾਡੇ 'ਚ ਇਸ ਕਿਸਮ ਦੀ ਦੂਰ ਦ੍ਰਿਸ਼ਟੀ ਵਾਲੀ ਦੂਰਦਰਸ਼ੀ ਲੀਡਰਸ਼ਿਪ ਜਿਹੜੀ ਹੈ ਉਹ ਅਸੀਂ ਪ੍ਰੋਡਿਊਸ ਕਰ ਸਕਾਂਗੇ ਜੀ। ਉਹਨੇ ਕਿਹਾ ਵੀ ਠੀਕ ਹੈ, ਗੱਲਾਂ ਲਈ ਤਾਂ ਅਸੀਂ ਹਾਂ ਕਹਿ ਦਿਆਂਗੇ,
ਪਰ ਇਹ ਬੜਾ ਗੰਭੀਰ ਮਸਲਾ ਹੈ ਜੀ। ਮੈਂ ਸਮਝਦਾ ਵੀ ਕਿਉਂਕਿ ਵੀਰ ਅਮਰਜੀਤ ਸਿੰਘ ਆਪ ਇੱਕ ਬੜੇ ਸੁਲਝੇ ਹੋਏ ਸਿੱਖ ਨੇ, ਵਿਚਾਰਵਾਨ ਵੀ ਨੇ ਜੀ, ਬੜੇ ਅੰਦਰ ਤੱਕ ਸੋਚਦੇ ਨੇ ਉਹਨਾਂ ਗੱਲਾਂ ਨੂੰ ਵੀ ਜਿਹਨੂੰ ਬਹੁਤ ਸਾਰੇ ਜਸਟ ਸੁਪਰਫਿਸ਼ਲੀ ਦੇਖਦੇ ਨੇ। ਜੀ ਜੀ। ਤੇ ਮੈਂ ਥੋੜਾ ਜਿਹਾ ਡਿਸਐਗਰੀ ਕਰਨ ਦੇ ਨਾਲ ਬਹੁਤ ਸਾਰੀ ਉਹਨਾਂ ਦੀ ਗੱਲ ਦੇ ਨਾਲ ਐਗਰੀ ਕਰਦਾ ਜੀ। ਦੇਖੋ ਗੱਲ ਇਹ ਹੈ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਵਰਲਡ ਕਲਾਸ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਤੇ ਦੋ ਤਰ੍ਹਾਂ ਦੇ ਨਾਲ ਹੀ ਹੁੰਦਾ ਹੈ। ਇੱਕ ਤਾਂ ਜਿਵੇਂ ਪਲੇਟੋ ਨੇ ਕਿਤੇ ਕਿਹਾ ਹੈ ਕਿ ਪੀਪਲ ਗੈਟ ਦਾ ਲੀਡਰ ਵਾਟ ਦੇ ਡਿਜ਼ਰਵ। ਜੀ ਜੀ। ਕਿ ਵੀ ਤੁਸੀਂ ਅਲਟੀਮੇਟਲੀ ਜੇ ਹੁਣ ਮੈਂ ਭਾਵੇਂ ਰਸਟਿਕ ਸ਼ਬਦ ਵਰਤਾਂਗਾ ਪਰ ਹੁਣ ਕਈ ਵਾਰ ਜਦੋਂ ਆਮ ਜਨਤਾ ਜਾਂ ਜਿਨ੍ਹਾਂ ਲੋਕਾਂ ਦੀ ਅਸੀਂ ਡੈਸਟੀਨੀ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਵਿੱਚ ਵੀ ਠੀਕ ਔਰ ਗਲਤ ਦੀ ਭਾਵਨਾ ਜਿਹੜੀ ਆ ਉਹ ਕਮਜ਼ੋਰ ਹੋ ਜਾਏ ਜਾਂ ਉਹਨਾਂ ਦਾ ਐਟੀਟਿਊਡ ਗਰੀਡ 'ਚ, ਲਾਲਚ ਦੇ ਵਿੱਚ, ਲਿਹਾਜ਼ ਦੇ ਵਿੱਚ ਔਰ ਜਸਟ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਦੇ ਲਈ ਉਹ ਆਪਣਾ ਈਮਾਨ ਵੇਚਣ ਨੂੰ ਤਿਆਰ ਹੋਣ, ਉਹ ਬਿਲਕੁਲ ਜਿਹੜਾ ਹੈ ਉਹ ਆਦਰਸ਼ ਵੱਲ ਪਿੱਠ ਕਰਨ ਨੂੰ ਤਿਆਰ ਹੋਣ ਜੀ। ਤਾਂ ਉਹਨਾਂ ਹਾਲਾਤਾਂ 'ਚ ਫਿਰ ਬਾਦਲ ਟੌੜੇ ਤਲਵੰਡੀ ਬਰਨਾਲੇ ਹੀ ਮਿਲਦੇ ਜੀ। ਔਰ ਜਿਹੜੇ ਸੱਚ ਵਾਲੇ ਹੁੰਦੇ ਨੇ ਉਹ ਖਲੋਂਦੇ ਨੇ, ਚੈਲੰਜ ਤਾਂ ਕਰਦੇ ਨੇ, ਪਿੰਡਾਂ ਵਾਲੇ ਨਿਕਲਦੇ ਨੇ ਤੇ ਪਿੰਡਾਂ ਵਾਲਿਆਂ ਦੀ ਕਤਾਰ ਵੀ ਬਣ ਜਾਂਦੀ ਹੈ, ਫਿਰ ਉਹਨਾਂ ਦਾ ਵੀ ਇੱਕ ਕਾਫਲਾ ਬਣ ਜਾਂਦਾ ਜੀ। ਪਰ ਅਲਟੀਮੇਟਲੀ ਜੇ ਇਹ ਭੀੜ ਇਸ ਕਿਸਮ ਦੇ ਚੋਰਾਂ ਦੀ, ਠੱਗਾਂ ਦੀ ਔਰ ਮੌਕਾ ਪ੍ਰਸਤਾਂ ਦੀ ਜ਼ਿਆਦਾ ਹੋਏ ਬਾਦਲ ਕੁਨਬੇ ਵਾਂਗ ਤੇ ਫਿਰ ਜ਼ਾਹਰ ਹੈ ਵੀ ਉਹ ਤਾਂ ਆਪਣੀ ਖੇਡ ਪੁਗਾ ਜਾਂਦੇ ਨੇ, ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕਰ ਦਿੰਦੇ ਨੇ ਜੀ। ਪਰ ਕੌਮ ਉਸੇ ਹੀ ਦਾਇਰੇ ਦੇ ਵਿੱਚ ਖੜੀ ਘੁੰਮਦੀ ਰਹਿੰਦੀ ਹੈ ਔਰ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਹੁੰਦਾ ਵੀ ਉਹ ਕਿਸ ਪਾਸੇ ਨੂੰ ਜਾਣ। ਜੀ। ਔਰ ਅੱਜ ਹੀ ਇੱਕ ਬੜੀ ਚੰਗੀ ਬੀਬੀ ਜਿਹੜੀ ਲਾਅ ਗ੍ਰੈਜੂਏਟ ਹੈ ਔਰ ਉਹਨਾਂ ਦਾ ਹਾਲਾਂਕਿ ਕੋਈ ਬਹੁਤ ਡੂੰਘਾ ਸਬੰਧ ਤਾਂ ਨਹੀਂ ਹੈ ਕਰੰਟ ਸਿੱਖ ਰਾਜਨੀਤੀ ਦੇ ਨਾਲ, ਅਜੇ ਸਮਝਣ ਦੀ ਉਹ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਨੇ ਬੜੇ ਸਹਿਜਵਨਿਕ ਡਿਸਕਸ਼ਨ ਦੇ ਦੌਰਾਨ ਇਹ ਗੱਲ ਕਹੀ ਕਿ ਕੀ ਕਾਰਨ ਹੈ ਕਿ ਵੀ ਜੇ ਭਾਈ ਗੁਰਬਖਸ਼ ਸਿੰਘ ਆਏ ਵਰਤ ਰੱਖਣ ਤੇ ਸਾਰੀ ਕੌਮ ਇੱਕ ਵਾਰੀ ਤਾਂ ਉਹਨਾਂ ਵੱਲ ਤੁਰ ਪਈ, ਵੱਡਾ ਹਿੱਸਾ ਤੁਰ ਪਿਆ ਜੀ। ਫਿਰ ਉਹਦੇ ਚੋਂ ਵੀ ਲੱਗਾ ਕਿ ਵੀ ਇਹ ਕੁਛ ਨਹੀਂ ਨਿਕਲਿਆ। ਹੁਣ ਜੇ ਕੇਜਰੀਵਾਲ ਆਇਆ ਤੇ ਇੱਕ ਵੱਡਿਆਂ ਨੂੰ ਲੱਗ ਰਿਹਾ ਕਿ ਵੀ ਸ਼ਾਇਦ ਇਹਦੇ ਚੋਂ ਸਾਨੂੰ ਕੁਛ ਨਿਕਲ ਆਏ। ਔਰ ਜਿਹੜਾ ਉਹਨਾਂ ਦਾ ਫਾਈਨਲ ਕਮੈਂਟ ਸੀ ਕਿ ਲੀਡਰਾਂ ਦੀ ਕੌਮ ਦੂਸਰੇ ਵੱਲ ਕਿਉਂ ਦੇਖ ਰਹੀ ਹੈ ਵੀ ਕੋਈ ਲੀਡਰਸ਼ਿਪ ਦੇ, ਆਪ ਕਿਉਂ ਨਹੀਂ ਨਿਕਲਦੇ ਵੀ ਸਿੱਖ ਕੌਮ ਤਾਂ ਬੇਸਿਕਲੀ ਹੈ ਹੀ, ਸਿੱਖ ਤਾਂ ਬੌਰਨ ਲੀਡਰ ਹੈ ਜਿਹਦੇ ਜ਼ਿੰਮੇ ਦੁਸ਼ਟ ਸਬਨ ਕੋ ਮੂਲ ਉਪਾਰੰਗ ਦਾ ਜ਼ਿੰਮਾ ਹੈ, ਜਿਸ ਦੇ ਜ਼ਿੰਮੇ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸਾ ਜਿਹੜਾ ਉਹ ਦੁਸ਼ਟ ਨੂੰ ਗਾਲਣ ਵਾਲਾ ਹੈ, ਨਿਰਧਨ ਨੂੰ ਪਾਲਣ ਵਾਲਾ ਹੈ। ਤੇ ਜਿਹੜੀ ਲੀਡਰਾਂ ਦੀ ਕੌਮ ਹੈ, ਸਿੱਖ ਕਿਉਂ ਦੇਖ ਰਹੇ ਨੇ ਪੰਜਾਬ ਦੇ ਵਿੱਚ ਕਿ ਕੋਈ ਲੀਡਰ ਆਏ ਤੇ ਉਹਨਾਂ ਨੂੰ ਕਿਸੇ ਪਾਸੇ ਲੈ ਜਾਏ, ਉਹਦੇ ਚ ਇਹ ਕਿਉਂ ਨਹੀਂ ਹੁੰਦਾ? ਇਹ ਤਾਂ ਦੂਸਰਿਆਂ ਨੂੰ ਲੀਡਰਸ਼ਿਪ ਪ੍ਰੋਵਾਈਡ ਕਰਨ ਵਾਲੇ ਨੇ, ਦੂਸਰਿਆਂ ਦੇ ਪ੍ਰੋਟੈਕਟਰ ਨੇ। ਜੀ ਜੀ। ਔਰ ਬੇਸ਼ੱਕ ਇਹ ਉਹਨਾਂ ਦਾ ਜਦੋਂ ਮੈਂ ਕਮੈਂਟ ਸੁਣਿਆ ਤਾਂ ਮੈਂ ਵੀ ਸੋਚੀ ਪਿਆ, ਮੈਂ ਕਿਹਾ ਵੀ ਗੱਲ ਅਸੀਂ ਸ਼ਿਕਾਇਤ ਤਾਂ ਬਹੁਤ ਵਾਰ ਇਹ ਕਰ ਰਹੇ ਹਾਂ ਜੀ ਸਾਡੇ ਕੋਲ ਲੀਡਰ ਨਹੀਂ ਹੈ। ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਕਿ ਵੀ ਜੇ ਮਸਤਾਰਾ ਸਿੰਘ ਆਏ ਤੇ ਅਸੀਂ ਇਹ ਕਹਿ ਕੇ ਜੀ ਹਿੰਦੂਤਵਾ ਹਿੰਦੂਆਂ ਚੋਂ ਆਏ ਨੇ ਤੇ ਦੂਜੇ ਇੱਧਰ ਹੋ ਗਏ। ਔਰ ਹੁਣ ਇਹੀ ਗੱਲ ਮੈਂ ਕੱਲ ਇੱਕ ਪਰਸੋਂ ਰੇਡੀਓ ਟਾਕ ਸ਼ੋਅ 'ਚ ਵੀ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਜਿਹੜੇ ਲੋਕ ਨੇ ਜਿਹੜੇ ਹੁਣ ਤੱਕ ਇਹ ਕਹਿੰਦੇ ਰਹੇ ਕਿ ਜੀ ਉਹ 1920 'ਚ ਗਾਂਧੀ ਦਾ ਰਾਸ਼ਟਰੀਵਾਦ ਐਸੇ ਆਇਆ, ਸਿੱਖਾਂ ਨੂੰ ਭੁੱਲ ਗਿਆ, ਆਪਣਾ ਭੁੱਲ ਗਿਆ ਕਿ ਅਕਾਲੀ ਮੋਰਚੇ ਤੋਂ ਬਾਅਦ ਵੀ ਸਿੱਖ ਆਪਣੇ ਨੈਸ਼ਨਲਿਜ਼ਮ ਦੀ ਗੱਲ ਕਰਦੇ, ਉਹ ਗਾਂਧੀ ਦੇ ਝੰਡਾ ਬਰਦਾਰ ਬਣ ਗਏ, ਗਾਂਧੀ ਦਾ ਨੈਸ਼ਨਲਿਜ਼ਮ ਚੁੱਕ ਲਿਆ, ਇਸ ਲਈ 47 'ਚ ਅਸੀਂ ਰਾਸ਼ਟਰਵਾਦੀਆਂ 'ਚ ਫਸ ਗਏ। ਹੁਣ ਮੈਂ ਪਿਨ ਪੁਆਇੰਟ ਤਾਂ ਨਹੀਂ ਕਰਾਂਗਾ ਨਾਂ ਲੈ ਕੇ, ਪਰ ਉਹਨਾਂ 'ਚੋਂ ਹੀ ਉਹ ਲੋਕ ਨੇ ਜਿਹੜੇ ਅੱਜ ਆਮ ਆਦਮੀ ਪਾਰਟੀ ਦਾ ਝੰਡਾ ਚੁੱਕ ਕੇ ਬੈਠ ਗਏ ਜੀ। ਹੁਣ ਜੇ ਅੱਜ ਸਾਨੂੰ ਲੱਗਦਾ ਹੈ ਕਿ ਜੀ ਇਹ ਕਿਉਂਕਿ ਸਾਡੇ ਕੋਲ ਥਰਡ ਹੈ, ਦੂਜੇ ਕਾਂਗਰਸ ਬਹੁਤ ਮਾੜੀ ਹੈ, ਬੀਜੇਪੀ ਬਹੁਤ ਮਾੜਾ ਹੈ, ਇਸ ਲਈ ਤੁਸੀਂ ਕੇਜਰੀਵਾਲ ਦੇ ਝੰਡੇ ਤੇ ਚੜ੍ਹ ਜਾਓ, ਇਹੀ ਜਿਹੀ ਸੋਚਣੀ ਉਹਨਾਂ ਦੀ ਹੋਏਗੀ 1920 ਕਿ ਜੀ ਅੰਗਰੇਜ਼ਾਂ ਨੂੰ ਕੱਢਣਾ ਇੱਥੋਂ, ਤੇ ਅੰਗਰੇਜ਼ਾਂ ਨੂੰ ਕੱਢਣ ਲਈ ਸਭ ਤੋਂ ਪਾਵਰਫੁਲ ਪਾਰਟੀ ਕਾਂਗਰਸ ਹੈ ਔਰ ਤੁਸੀਂ ਕਾਂਗਰਸ ਦੇ ਨਾਲ ਜੁਆਇਨ ਕਰ ਲਓ, ਫਿਰ ਜਦੋਂ ਮੌਕਾ ਆਏਗਾ ਅਸੀਂ ਆਪਣੀ ਗੱਲ ਕਰਾਂਗੇ ਜੀ। ਹੁਣ ਜਿਹੜੇ ਉਹਨਾਂ ਨੂੰ ਜਿਹੜੇ ਨੇ ਮੰਦਬੁੱਧੀ ਕਹਿੰਦੇ ਸੀ ਕਿ ਜੀ 1920 ਦੀ ਲੀਡਰਸ਼ਿਪ ਮੰਦਬੁੱਧੀ ਸੀ, ਉਹਨਾਂ ਨੇ ਆਪਣਾ ਸਿੱਖ ਨੈਸ਼ਨਲਿਜ਼ਮ ਦਾ ਏਜੰਡਾ ਛੱਡ ਕੇ ਇੰਡੀਅਨ ਨੈਸ਼ਨਲਿਜ਼ਮ ਦਾ ਝੰਡਾ ਚੁੱਕ ਲਿਆ। ਹੁਣ ਅੱਜ ਉਹੀ ਕੁਛ ਇਹ ਕਰ ਰਹੇ ਨੇ ਔਰ ਵੱਡਾ ਤਬਕਾ ਇਸ ਮੁਲਕ 'ਚ ਵੀ ਉਹ ਲੋਕ ਨੇ ਜਿਹੜੇ ਇਸ ਵੇਲੇ ਸਾਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਕਿ ਜੀ ਡਾਕਟਰ ਅਮਰਜੀਤ ਸਿੰਘ ਨੇ ਤਾਂ ਡੰਡਾ ਫੜ ਲਿਆ ਆਮ ਆਦਮੀ ਪਾਰਟੀ ਦੇ ਖਿਲਾਫ। ਹਾਂਜੀ ਚਲੋ ਕਿਸੇ ਨੂੰ ਤਾਂ ਚਾਂਸ ਦਿਓ, ਕਿਸੇ ਨੇ ਲਿਖਿਆ ਜੀ ਉਹਨੂੰ ਕਿਸੇ ਨੂੰ ਤਾਂ ਬਖਸ਼ ਦਿਓ। ਮੈਂ ਕਿਹਾ ਜੀ ਬਿਲਕੁਲ ਬਖਸ਼ਿਆ ਉਹੀ ਜਾਏਗਾ
ਜਿਹੜਾ ਤੁਸੀਂ ਰੋਜ਼ ਪੜ੍ਹਦੇ ਹੋ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਬਚੇਗਾ ਉਹੀ ਜਿਹੜਾ ਖਾਲਸੇ ਦੇ ਰਾਜ ਦੇ ਹੱਕ ਨੂੰ ਤਸਲੀਮ ਕਰੇਗਾ। ਰਾਜ ਕਰੇਗਾ ਖਾਲਸਾ, ਇਸ ਰਾਜ ਦੇ ਹੱਕ ਨੂੰ ਡਿਨਾਈ ਨਹੀਂ ਕਰੇਗਾ। ਆਕੀ ਰਹੇ ਨਾ ਕੋਈ ਉਹਦੇ ਤੋਂ ਆਕੀ ਨਹੀਂ ਹੋਏਗਾ, ਬਾਗੀ ਨਹੀਂ ਹੋਏਗਾ। ਤੇ ਜਿਹੜਾ ਬਾਗੀ ਹੋਏਗਾ, ਜਿਹੜਾ ਡਿਨਾਈ ਕਰੇਗਾ, ਖੁਆਰ ਹੋਏ, ਉਹਨੂੰ ਖਾਲਸਾ ਖੁਆਰੀ ਦੇਗਾ। ਔਰ ਅਲਟੀਮੇਟਲੀ ਉਸ ਖੁਆਰੀ ਚੋਂ ਜੇ ਉਹ ਜੁਆਇਨ ਕਰਨਗੇ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਜਿਹੜਾ ਖਾਲਸੇ ਦੀ ਸ਼ਰਨ ਆਏਗਾ ਉਹੀ ਜਿਹੜਾ ਉਹ ਅਲਟੀਮੇਟਲੀ ਬਚਣ ਦਾ ਹੱਕਦਾਰ ਹੋਏਗਾ। ਸੋ ਸਾਡਾ ਬੜਾ ਸਪਸ਼ਟ ਨਜ਼ਰੀਆ ਹੈ ਕਿ ਵੀ ਜਿਹੜਾ ਸਿੱਖ ਨੁਕਤਾ ਨਿਗਾਹ ਹੈ ਉਹਦੇ ਚੋਂ ਤੁਸੀਂ ਦੱਸੋ ਕੇਜਰੀਵਾਲ ਚੋਂ ਤੁਸੀਂ ਕੀ ਕੱਢਦੇ ਹੋ, ਗਾਂਧੀ ਟੋਪੀ ਚੋਂ ਕੀ ਕੱਢੋਗੇ, ਭਾਰਤ ਮਾਤਾ ਕੀ ਜੈ ਚੋਂ ਕੀ ਕੱਢੋਗੇ, ਵੰਦੇ ਮਾਤਰਮ ਚੋਂ ਕੀ ਕੱਢੋਗੇ। ਹੁਣ ਤੁਸੀਂ ਕਹੋ ਜੀ ਨਹੀਂ ਬਾਕੀ ਸਾਰਾ ਠੀਕ ਹੈ। ਇਹੀ ਕੰਮ 1920 ਚ ਹੋਇਆ ਸੀ। ਉਦੋਂ ਵੀ ਜਿਹੜੀ ਸਾਡੀ ਪੂਰਾ ਇੱਕ ਜ਼ੁੰਬਸ਼ ਸੀ ਅਕਾਲੀ ਲਹਿਰ ਦਾ, ਜਿਹੜੀ ਸਾਡੀ ਇੱਕ ਤਾਕਤ ਬਣੀ ਸੀ, ਉਹ ਅਸੀਂ ਹਿੰਦੂ ਰਾਸ਼ਟਰਵਾਦ ਦੇ, ਇੰਡੀਅਨ ਰਾਸ਼ਟਰਵਾਦ ਦੇ ਖਾਤੇ 'ਚ ਪਾ ਦਿੱਤੀ ਸੀ। ਅੱਜ ਅਸੀਂ ਕੇਜਰੀਵਾਲ ਦੀ ਟੋਪੀ 'ਚ ਪਾ ਰਹੇ ਹਾਂ ਸਿੱਖ ਨੈਸ਼ਨਲਿਜ਼ਮ। ਸੋ ਬਾਕੀ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਕੀ ਹੋਪ ਹੈ ਵਰਲਡ ਕਲਾਸ ਦੀ, ਦੇਖੋ ਮੈਂ ਇਹ ਸਮਝਦਾ ਅਗੇਨ ਮੈਂ ਉਹੀ ਜਿਹੜਾ ਉਸ ਬੇਟੀ ਨੇ ਆਰਗੂਮੈਂਟ ਦਿੱਤਾ ਕਿ ਵੀ ਲੀਡਰਾਂ ਦੀ ਕੌਮ ਕਿਉਂ ਦੇਖ ਰਹੀ ਹੈ ਕਿ ਕੋਈ ਆਏ ਤੇ ਉਹਦੇ ਪਿੱਛੇ ਲੱਗਣ, ਕਦੇ ਇੱਕ ਦੇ ਲਾਗੇ ਕਦੇ ਕੇਜਰੀਵਾਲ ਦੇ ਲਾਗੇ, ਕੱਲ ਨੂੰ ਕੋਈ ਹੋਰ ਵਾਲ ਆ ਜਾਏਗਾ ਉਹਦੇ ਪਿੱਛੇ ਲੱਗ ਜਾਣਗੇ। ਇਹ ਹੁਣ ਇਹੀ ਕੰਮ ਫੜ ਹੈ ਜੀ। ਸੋ ਮੈਂ ਸਮਝਦਾ ਹਾਂ ਵੀ ਇਹ ਠੀਕ ਹੈ ਵੀ ਕੁਝ ਚੀਜ਼ਾਂ ਬਲੈਸਿੰਗ ਹੁੰਦੀਆਂ ਅਕਾਲ ਪੁਰਖ ਦੀਆਂ। ਜੇ ਮੁਹੰਮਦ ਅਲੀ ਜਿਨਾ ਮਿਲੇ ਮੁਸਲਮਾਨਾਂ ਨੂੰ, ਇੱਕ ਫਾਰਸਾਈਟਡ ਸੀ, ਇਸ ਕਿਸਮ ਦਾ ਕੋਈ ਕ੍ਰਿਸ਼ਮਾ ਵਾਪਰ ਜਾਏ, ਵਾਪਸੰਤ ਭਿੰਡਰਾਂ ਵਾਲੇ ਮਿਲੇ ਸਾਨੂੰ, ਉਹਨਾਂ ਨੇ ਇੱਕ ਵਾਰੀ ਮੁਰਦਾ ਕੌਮ ਦੇ ਵਿੱਚ ਜਾਨ ਪਾਈ। ਪਰ ਮੈਂ ਸਮਝਦਾ ਹਾਂ ਵੀ ਵੀਰ ਅਮਰਜੀਤ ਸਿੰਘ ਵਰਗੇ ਜਾਂ ਹੋਰ ਜਿਹੜੇ ਸਾਡੇ ਪੰਥ ਪ੍ਰਸਤ ਵੀਰ ਭੈਣਾਂ ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ ਸਿੱਖੀ ਨੂੰ ਪਿਆਰ ਕਰਦੇ ਨੇ, ਕੁਛ ਦੇਖਣਾ, ਕੁਛ ਲੋਚਾ ਕਰਦੇ ਨੇ ਕਿ ਪੰਥ ਦਾ ਕੁਛ ਬਣੇ, ਕੁਛ ਕਰਨਾ ਵੀ ਚਾਹੁੰਦੇ ਨੇ। ਸੋ ਮੈਂ ਸਮਝਦਾ ਵੀ ਜੇ ਇੱਕ ਕੇਜਰੀਵਾਲ ਖੁਦ ਉੱਠ ਕੇ ਆ ਗਿਆ, ਉਹਨੇ ਇੱਕ ਹੋਪ ਤਾਂ ਕ੍ਰੀਏਟ ਕੀਤੀ, ਆਪਣੇ ਲੋਕਾਂ 'ਚ ਕੀਤੀ, ਚਪੇੜਾਂ ਵੀ ਖਾ ਰਿਹਾ, ਮੈਂ ਕਿਹਾ 5 ਵਾਰੀ ਪੈ ਗਈਆਂ ਚਪੇੜਾਂ ਪਿਛਲੇ ਮਹੀਨੇ 'ਚ ਖਾ ਰਿਹਾ, ਫਿਰ ਵੀ ਚਲੋ ਉਹਨੂੰ ਲੱਗਦਾ ਚਪੇੜਾਂ ਖਾ ਕੇ ਵੀ ਉਹ ਗੱਲ ਨੂੰ ਆਪਣੇ ਨੂੰ ਅੱਗੇ ਤੋਰ ਰਿਹਾ, ਕੋਈ ਨਿਕਲਿਆ ਤਾਂ ਹੈ। ਸੋ ਜੇ ਸਿੱਖਾਂ 'ਚ ਵੀ ਜਦੋਂ ਅਸੀਂ ਆਸ ਕਰਦੇ ਹਾਂ ਜੀ ਕੋਈ ਲੀਡਰ ਆ ਜਾਏ ਜਾਂ ਵਰਲਡ ਕਲਾਸ ਲੀਡਰਸ਼ਿਪ ਸਾਡੀ ਕਿੱਥੋਂ ਪ੍ਰੋਡਿਊਸ ਹੋਏਗੀ, ਮੈਂ ਕਦੇ ਵੀ ਇਸ ਮਾਮਲੇ ਦੇ ਵਿੱਚ ਨਿਰਾਸ਼ ਨਹੀਂ ਹੈ। ਮੈਂ ਇਹ ਸਮਝਦਾ ਵੀ ਪੰਥ ਦੀ ਡੈਸਟਨੀ ਗੁਰੂ ਨੇ ਫॉर ਆਲ ਟਾਈਮ ਲਿਖੀ ਹੋਈ ਹੈ, ਇਹਦੀ ਟਿਊਨਿੰਗ ਵੀ ਕੀਤੀ ਹੋਈ ਹੈ ਪੰਥ ਦੀ। ਜਿਵੇਂ ਸਰ ਕਪੂਰ ਸਿੰਘ ਦੇ ਸ਼ਬਦ ਨੇ ਕਿ ਹਰ ਸਾਜ਼ ਨੂੰ ਵਜਾਉਣ ਦੇ ਲਈ ਉਸ ਦੀ ਟਿਊਨਿੰਗ ਕਰਨੀ ਪੈਂਦੀ ਹੈ। ਪਰ ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ ਹੋਈ ਹੈ। ਸਿਰਫ ਉਸ ਦੀ ਠੀਕ ਨੋਟ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ। ਇਹ ਜਿਹੜਾ ਸਾਜ਼ ਹੈ ਗੁੰਜਾਰਾ ਪਾ ਦੇਗਾ। ਉਹ ਹੱਥ ਠੀਕ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖਿਆ, ਸਾਜ਼ ਨੇ ਗੁੰਜਾਰਾ ਪਾਈਆਂ, ਸੰਤ ਭਿੰਡਰਾਂ ਵਾਲਿਆਂ ਨੇ ਰੱਖਿਆ, ਸਾਜ਼ ਨੇ ਗੁੰਜਾਰਾ ਪਾਈਆਂ। ਸੋ ਮੈਂ ਸਮਝਦਾ ਕਿ ਸਾਰੇ ਜਿਹੜੇ ਸੱਚਾਈ ਪ੍ਰਸਤ ਵੀਰ ਨੇ ਜਿਹੜਾ ਪੰਥ ਲਈ ਕੁਝ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮੈਦਾਨ 'ਚ ਆਉਣ ਦੀ ਲੋੜ ਹੈ। ਕੌਮ ਤਿਆਰ ਹੀ ਹੈ। ਕੌਮ ਦੇ ਵਿੱਚ ਜਿਹੜਾ ਜਦੋਂ ਵੀ ਕੋਈ ਆਵਾਜ਼ ਮਾਰੀ ਹੈ, ਕੌਮ ਆ ਕੇ ਖਲੋ ਜਾਂਦੀ ਹੈ। ਹੁਣ ਅਸੀਂ ਨਾ ਉਸ ਯੋਗ ਹੋ ਸਕੀਏ, ਸਾਡਾ ਇੱਕ ਵੱਡਾ ਤਬਕਾ ਹੈ। ਬਾਕੀ ਜਿਹੜੀ ਉਹਨਾਂ ਨੇ ਫਰਸਟ੍ਰੇਸ਼ਨ ਦਿੱਤੀ ਹੈ ਇਹਨੇ ਵੇ ਜਾਂ ਐਨਾਲਿਸਿਸ ਦਿੱਤਾ ਹੈ ਬਾਹਰਲੀ ਲੀਡਰਸ਼ਿਪ ਦਾ ਜਾਂ ਉੱਥੋਂ ਦਾ, ਉਹ ਕਾਫੀ ਹੱਦ ਤੱਕ ਠੀਕ ਹੈ। ਕਾਫੀ ਹੱਦ ਤੱਕ ਜੇ ਇਹ ਨਾ ਹੁੰਦਾ ਤਾਂ ਇੱਥੇ ਅਸੀਂ ਆਪਣੀ ਤਾਕਤ ਕਿਹਨੂੰ ਗੁਰਦੁਆਰੇ 'ਚ ਬੋਲਣ ਦੇਣਾ, ਕਿਹਨੂੰ ਨਹੀਂ ਬੋਲਣ ਦੇਣਾ, ਕਿਹਨੂੰ ਬਾਹਰ ਰੱਖਣਾ, ਜਾਲੀ ਵੋਟਾਂ ਕਿਵੇਂ ਬਣਾਉਣੀਆਂ, ਇਹਦੇ 'ਚ ਅਸੀਂ ਜ਼ਾਇਆ ਨਾ ਕਰ ਰਹੇ ਹੁੰਦੇ। ਸੋ ਇਹ ਇੱਕ ਫੇਲਿਅਰ ਹੈਗੀ ਹੈ, ਪਰ ਗੁਰੂ ਤੇ ਫੇਥ ਰਹਿਣਾ ਚਾਹੀਦਾ। ਔਰ ਮੈਂ ਸਮਝਦਾ ਵੀ ਬਹੁਤ ਜਲਦੀ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਿੱਖ ਕੌਮ ਨਿਕਲੇਗੀ, ਇਸ ਸਾਰੇ 'ਚੋਂ ਨਿਕਲੇਗੀ ਝਟਕੇ ਨਾਲ ਹੀ, ਔਰ ਫਿਰ ਬੜੀ ਤੇਜ਼ੀ ਨਾਲ ਅਸੀਂ ਆਪਣੀ ਮੰਜ਼ਿਲੇ ਮਕਸੂਦ ਵੱਲ ਵਧਾਂਗੇ। ਸੋ ਇਹਨਾਂ ਦਾ ਵੀਰ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਲਿਖਤ ਦੇ ਲਈ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।